ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਤੇ ਅੱਜ 7 ਅਕਤੂਬਰ 2013 22 ਅਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। 1753 ਦੇ ਵਿੱਚ ਅੱਜ ਦੇ ਦਿਨ ਨਵਾਬ ਕਪੂਰ ਸਿੰਘ ਜਿਨ੍ਹਾਂ ਨੇ ਪੰਥ ਨੂੰ ਬੜੇ ਨਾਜ਼ੁਕ ਮੌਕੇ ਦੇ ਉੱਤੇ ਅਗਵਾਈ ਦਿੱਤੀ ਜੀ, ਜਦੋਂ ਨਾਦਰ ਸ਼ਾਹ ਦਾ ਹਮਲਾ 1739 'ਚ ਹੋਇਆ ਤੇ ਕਪੂਰ ਸਿੰਘ ਜਿਨ੍ਹਾਂ ਨੂੰ ਬੇਸ਼ੱਕ ਖਿਲਤ ਤਾਂ ਮੁਗਲਿਆ ਦਰਬਾਰ ਨੇ ਭੇਜੀ ਸੀ ਪਰ ਉਹਨਾਂ ਨੇ ਕਦੇ ਨਾ ਉਹ ਖਿਲਤ ਪਾਈ ਨਾ ਕਦੇ ਲਾਹੌਰ ਦਰਬਾਰ 'ਚ ਗਏ ਜੀ, ਪਰ ਸਿੱਖ ਉਹਨਾਂ ਨੂੰ ਆਪਣਾ ਨਵਾਬ ਕਰਕੇ ਜਾਣਦੇ ਸੀ। ਸੋ ਉਹਨਾਂ ਨੇ ਜਦੋਂ ਨਾਦਰ ਸ਼ਾਹ ਆਇਆ 1739 'ਚ ਇੱਕ ਇੰਨਾ ਡਰ ਖੌਫ ਸੀ, ਸਾਰੇ ਕੰਬ ਰਹੇ ਸੀ ਸਾਹਮਣੇ ਉਸ ਦੇ ਔਰ ਉਹਦੀ ਫੌਜ ਦੇ ਜ਼ੁਲਮ ਦੇ ਸਾਹਮਣੇ। ਅੱਜ ਵੀ ਜਦੋਂ ਦਿੱਲੀ ਦੀ ਲੁੱਟ ਦੀ ਗੱਲ ਹੁੰਦੀ ਹੈ ਜਾਂ ਕਿਸੇ ਵੀ ਲੁੱਟ ਨੂੰ ਕਹਿਣਾ ਹੋਇਆ ਤਾਂ ਵੀ ਕਿਹੜੀ ਨਾਦਰਸ਼ਾਹੀ ਲੁੱਟ ਪਾਈ ਹੈ, ਜਿਵੇਂ ਉਹਨੇ ਦਿੱਲੀ ਨੂੰ ਲੁੱਟਿਆ, ਕਤਲੇਆਮ ਕੀਤਾ ਜੀ। ਤੇ ਨਵਾਬ ਕਪੂਰ ਸਿੰਘ ਸੀ ਜਿਨ੍ਹਾਂ ਨੇ ਖਾਲਸੇ ਦੇ ਜਥਿਆਂ ਦੇ ਨਾਲ ਉਸ ਨੂੰ ਵੰਗਾਰਿਆ ਔਰ ਲੋਕਾਂ ਨੂੰ ਕਿਹਾ ਵੀ ਇਹ ਤੁਸੀਂ ਕੀ ਇਹ ਡਰ ਦੇ ਵਿੱਚ ਕੂਕ ਰਹੇ ਹੋ, ਨਾਦਰ ਆਇਆ ਨਾਦਰ ਆਇਆ। ਡਰਨ ਦੀ ਕੋਈ ਲੋੜ ਨਹੀਂ ਜਦੋਂ ਕਿ ਕਾਦਰ ਮੌਜੂਦ ਹੈ, ਰੱਬ ਮੌਜੂਦ ਹੈ ਜੀ। ਔਰ ਉਹਨੇ ਜਿਸ ਨਾਦਰ ਸ਼ਾਹ ਦੇ ਸਾਹਮਣੇ ਕੋਈ ਖਲੋਂਦਾ ਨਹੀਂ ਸੀ, ਸਿੱਖਾਂ ਨੇ ਉਹਨੂੰ ਫਿਰ ਉਹ ਜਿਹੜੇ ਆ ਜੌਹਰ ਦਿਖਾਏ ਕਿ ਇੱਕ ਡਾਇਲੋਗ ਹਿਸਟਰੀ ਦੇ ਵਿੱਚ ਲਿਖਿਆ ਹੋਇਆ ਕਿ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਸੀ ਜਦੋਂ ਸਿੱਖਾਂ ਨੇ ਲੁੱਟ ਪੁੱਟ ਕੇ ਬਹੁਤ ਸਾਰਾ ਸਮਾਨ ਜਿਹੜਾ ਉਹਨੇ ਲੁੱਟਿਆ ਸੀ ਉਹ ਵਾਪਸ ਲਿਆ, ਜਿਹੜਾ ਇੱਥੋਂ ਦੀਆਂ ਹਿੰਦੂਆਂ ਦੀਆਂ ਕੁੜੀਆਂ ਲਿਜਾ ਰਿਹਾ ਸੀ ਉਹ ਛਡਵਾਈਆਂ। ਤੇ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਕਿ ਵੀ ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਣ ਦੀ ਜੁਰਤ ਕੀਤੀ ਹੈ। ਤਾਂ ਉਹਨੇ ਕਿਹਾ ਵੀ ਇਹ ਨਾਨਕ ਸ਼ਾਹ ਫਕੀਰ ਦੇ ਸਿੱਖ ਨੇ, ਮੁਰੀਦ ਨੇ ਜੀ ਔਰ ਇਹਨਾਂ ਦੇ ਗੁਰੂ ਨੇ ਜਿਹੜਾ ਇੱਕ ਸਰੋਵਰ ਬਣਾਇਆ ਹੋਇਆ ਉਹਦੇ 'ਚ 2 ਵਾਰ ਆ ਕੇ ਨਹਾਉਂਦੇ ਨੇ ਜੀ ਤੇ ਇਹਨਾਂ ਨੂੰ ਜਿੰਨਾ ਮਰਜ਼ੀ ਮਾਰੋ ਇਹ ਹੋਰ ਬਣ ਜਾਂਦੇ ਨੇ। ਉਹਨੇ ਕਿਹਾ ਵੀ ਨਾਦਰ ਸ਼ਾਹ ਪੁੱਛਦਾ ਜ਼ਕਰੀਆ ਖਾਨ ਨੂੰ ਵੀ ਇਹ ਰਹਿੰਦੇ ਕਿੱਥੇ ਨੇ, ਇਹਨਾਂ ਦਾ ਟਿਕਾਣਾ ਹੈਬੀਟੈਟ ਕੀ ਹੈ। ਜੀ ਉਹਨੇ ਕਿਹਾ ਜੀ ਇਹ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਘਰ ਹੈ, ਇਹ ਤੁਰੇ ਜਾਂਦੇ ਹੀ ਸੌਂ ਜਾਂਦੇ ਨੇ, ਘੋੜਿਆਂ ਦੀਆਂ ਕਾਠੀਆਂ 'ਤੇ ਹੀ ਰਹਿੰਦੇ ਨੇ। ਜੀ ਤੇ ਉਹਨੇ ਉਹਨੂੰ ਕਿਹਾ ਕਿ ਵੀ ਪੁੱਤਰ ਖਬਰਦਾਰ, ਇਹਨਾਂ 'ਚੋਂ ਹਕੂਮਤ ਦੀ ਬੋ ਆਉਂਦੀ ਹੈ, ਮਤਲਬ ਇਹ ਹੈ ਕਿ ਇਹ ਇੱਕ ਦਿਨ ਬਾਦਸ਼ਾਹ ਬਣਨਗੇ। ਜੀ ਔਰ ਇਹ ਜਿਹੜਾ ਸਬਕ ਉਹਨੂੰ ਜ਼ਕਰੀਆ ਖਾਨ ਨੂੰ ਉਸ ਪੜ੍ਹਾ ਰਿਹਾ ਇਹ ਇਹਦੀ ਬਦੌਲਤ ਹੀ ਸੀ ਸਰ ਨਵਾਬ ਕਪੂਰ ਸਿੰਘ ਜੀ। ਔਰ ਉਹਨਾਂ ਨੇ ਲੰਬਾ ਵਕਤ ਅਗਵਾਈ ਦਿੱਤੀ ਔਰ 1753 'ਚ ਅੱਜ ਦੇ ਦਿਨ ਉਹਨਾਂ ਚੜ੍ਹਾਈ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅਡੋਪਟਡ ਸਨ ਜੱਸਾ ਸਿੰਘ ਆਹਲੂਵਾਲੀਆ, ਕਿਉਂਕਿ ਨਵਾਬ ਕਪੂਰ ਸਿੰਘ ਜਿਹੜੇ ਨੇ ਗ੍ਰਸਤੀ ਨਹੀਂ ਸਨ। ਸੋ ਜੱਸਾ ਸਿੰਘ ਆਹਲੂਵਾਲੀਆ ਦੇ ਮਾਤਾ ਪਿਤਾ ਜਿਹੜੇ ਨੇ, ਪਿਤਾ ਉਹਨਾਂ ਦੇ ਛੋਟੀ ਉਮਰ 'ਚ ਮਾਤਾ ਨੇ ਵੀ ਉਹਨਾਂ ਦੇ ਹਵਾਲੇ ਕਰ ਦਿੱਤਾ ਸੀ। ਸੋ ਫਿਰ ਉਹਨਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਅਗਵਾਈ ਦਿੱਤੀ ਪੰਥ ਦੀ 1754 'ਚ ਸਰਬੱਤ ਖਾਲਸਾ ਨੇ। ਫਿਰ ਅਗਲੇ 40 ਸਾਲ ਜੱਸਾ ਸਿੰਘ ਆਹਲੂਵਾਲੀਆ ਨੇ ਪੰਥ ਨੂੰ ਲਾਹੌਰ ਫਤਿਹ, ਦਿੱਲੀ ਫਤਿਹ, ਘੱਲੂਘਾਰਿਆਂ 'ਚੋਂ ਬਚਾ ਕੇ ਕੱਢਿਆ। ਸੋ ਇਹ ਉਸ 18ਵੀਂ ਸਦੀ ਦੇ ਸਾਡੇ ਮਹਾਨ ਜਰਨੈਲ ਸਨ। 1944 ਦੇ ਵਿੱਚ ਅੱਜ ਦੇ ਦਿਨ ਅਕਾਲੀ ਆਗੂ ਗਿਆਨੀ ਸ਼ੇਰ ਸਿੰਘ ਜਿਹੜੇ ਅੱਖਾਂ ਤੋਂ ਜਿਹੜੇ ਨੇ ਉਹਨਾਂ ਦੀ ਜੋਤ ਨਹੀਂ ਸੀ, ਸੂਰਮੇ ਸਨ, ਉਹਨਾਂ ਦੀ ਮੌਤ ਹੋਈ। ਗਿਆਨੀ ਸ਼ੇਰ ਸਿੰਘ ਵੀ ਇੱਕ ਬੜੇ ਬੇਬਾਕ ਬੁਲਾਰੇ ਵੀ ਸਨ ਔਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਕਿ ਹਿੰਦੂ ਮੈਜੋਰਿਟੀ ਸਾਨੂੰ ਕਿਵੇਂ ਜਿਹੜੀ ਹੈ ਉਹ ਨਿਗਲ ਸਕਦੀ। ਔਰ ਉਹਦਾ ਇੱਕ ਵਾਕਿਆ ਮੈਂ ਆਪਣੇ ਬਚਪਨ 'ਚ ਪੜ੍ਹਿਆ ਜਿਹੜਾ ਉਹਨਾਂ ਨੇ ਲਿਖਿਆ, ਮਦਨ ਮੋਹਨ ਮਾਲਵੀ ਹੈ, ਜਿਹਦੇ ਬਾਰੇ ਸਿੱਖ ਬੜਾ ਅੱਜ ਵੀ ਕਹਿਣਗੇ ਕਿ ਜੀ ਉਹਨੇ ਕਿਹਾ ਸੀ ਹਰ ਹਿੰਦੂ ਪਰਿਵਾਰ ਆਪਣਾ ਵੱਡਾ ਬੱਚਾ ਸਿੱਖ ਬਣਾਏ ਔਰ ਇਹ ਵੋ। ਹੁਣ ਇਹ ਗਿਆਨੀ ਸ਼ੇਰ ਸਿੰਘ ਮਦਨ ਮੋਹਨ ਮਾਲਵੀਆ ਦੇ ਨਾਲ ਇੱਕ ਡਾਇਲੋਗ ਕਹਿੰਦੇ ਵੀ ਇੱਕ ਕਾਨਫਰੰਸ ਦੇ ਵਿੱਚ ਅਸੀਂ ਇਕੱਠੇ ਹੋਏ ਜਿਹਦੇ 'ਚ ਮੁਸਲਮਾਨ ਨੁਮਾਇੰਦੇ ਵੀ ਔਰ ਮਦਨ ਮੋਹਨ ਮਾਲਵੀਆ ਨੇ ਬੜੀ ਸਾਂਝ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ ਸਾਹਮਣੇ। ਕਹਿੰਦੇ ਅਸੀਂ ਠਹਿਰੇ ਇਕੱਠੇ ਹੋਏ ਸੀ ਤੇ ਸ਼ਾਮ ਨੂੰ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਕਹਿੰਦੇ ਮੈਂ ਮਾਲਵੀਆ ਜੀ ਨੂੰ ਕਿਹਾ ਕਿ ਮਾਲਵੀਆ ਜੀ ਅੱਜ ਤਾਂ ਤੁਸੀਂ ਬੜੀਆਂ ਆਪਸੀ ਮੇਲ ਮਿਲਾਪ ਦੀਆਂ ਗੱਲਾਂ ਕੀਤੀਆਂ ਇਹਨਾਂ ਦੇ ਨਾਲ ਤੇ ਫਿਰ ਤੁਸੀਂ ਜਿਹੜਾ ਆਪਣਾ ਰਾਸ਼ਟਰ ਕਹਿੰਦੇ ਹੋ ਉਹਦਾ ਕੀ ਹੋਏਗਾ, ਇਹ ਤਾਂ ਫਿਰ ਉਹੀ ਹੋਏਗਾ ਜੋ ਹੁਣ ਚੱਲ ਰਿਹਾ। ਤੇ ਕਹਿੰਦੇ ਵੀ ਉਹਨੇ ਕਿਹਾ, ਉਹ ਹਿੰਦੀ 'ਚ ਹੀ ਲਿਖਿਆ ਡਾਇਲੌਗ ਸੀ ਉਹਨਾਂ ਦਾ, ਕਿ ਉਹਨੇ ਕਿਹਾ ਗਿਆਨੀ ਜੀ ਫਿਕਰ मत कीजिए, एक बार अंग्रेज़ों को जा लेने दो, फिर तो हम शिक्षा प्रणाली में संशोधन करके मुसलमानों की मुसलमानी निकाल देंगे कि भी ਅਸੀਂ ਐਜੂਕੇਸ਼ਨ ਸਿਸਟਮ ਹੀ ਬਦਲ ਦਿਆਂਗੇ, ਇਹਨਾਂ ਦਾ ਧਰਮ ਕੱਢ ਦਿਆਂਗੇ। ਕਹਿੰਦੇ ਵੀ ਮੈਂ ਉਸ ਰਾਤ ਆ ਕੇ ਸੋਚਿਆ ਕਿ ਵੀ ਜੇ ਮੁਸਲਮਾਨਾਂ ਦੀ ਮੁਸਲਮਾਨੀ ਕੱਢਣਗੇ ਤਾਂ ਸਾਨੂੰ ਕੀ ਰਹਿਣ ਦੇਣਗੇ, ਸਾਡੀ ਵੀ ਸਿੱਖੀ ਕੱਢਣਗੇ ਵੀ ਜੇ ਇਹ ਇਹਨਾਂ ਦੇ ਦਿਮਾਗ 'ਚ ਹੈ, ਬਾਹਰ ਕੁਛ ਕਹਿੰਦੇ ਨੇ। ਸੋ ਔਰ ਉਹਨਾਂ ਨੇ ਗਿਆਨੀ ਸ਼ੇਰ ਸਿੰਘ ਇੱਕ ਸੀ ਜਿਹੜੇ ਸ਼ੁਰੂ ਤੋਂ ਇਸ ਲਾਈਨ ਦੇ ਉੱਤੇ ਸੀ ਵੀ ਸਾਨੂੰ ਅੱਡ ਲਾਈਨ ਖਿੱਚ ਲੈਣੀ ਚਾਹੀਦੀ ਆਪਣੇ ਅਲੱਗ ਮੁਲਕ ਦੇ ਲਈ ਔਰ ਇਹਨਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਰੱਖਣਾ ਚਾਹੀਦਾ। ਸੋ
ਪਰ ਇਹੀ ਹੁੰਦਾ ਹੈ ਵੀ ਸਾਨੂੰ ਜਿਵੇਂ ਕਹਿੰਦੇ ਨੇ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜੱਗਦਾ ਏ। ਸਾਨੂੰ ਜਦੋਂ ਤੁਰ ਜਾਂਦੇ ਨੇ ਲੋਕ ਉਦੋਂ ਹੀ ਯਾਦ ਆਉਂਦੇ ਨੇ ਜੀ ਫਲਾਣੇ ਨੇ ਕਿਹਾ ਸੀ। ਸਰ ਕਪੂਰ ਸਿੰਘ ਨੂੰ ਵੀ ਯਾਦ ਕਰਦੇ ਆ ਜੀ, ਉਹਨਾਂ ਨੇ ਆਹ ਕਿਹਾ ਸੀ ਜੀ। 1985 ਦੇ ਵਿੱਚ ਦਿੱਲੀ 'ਚ ਰਾਜੀਵ ਗਾਂਧੀ ਦੇ ਵਿਰੁੱਧ ਸਿੱਖ ਨੌਜਵਾਨਾਂ ਨੇ ਵਿਖਾਵਾ ਕੀਤਾ ਕਿਉਂਕਿ ਬਰਨਾਲੇ ਦੀ ਸਰਕਾਰ ਬਣਾ ਕੇ ਹਜ਼ਾਰਾਂ ਨੌਜਵਾਨ ਫੜੇ ਜਾ ਰਹੇ ਸੀ, ਰਿਬੈਰੋ ਝੂਠੇ ਪੁਲਿਸ ਮੁਕਾਬਲੇ ਬਣਾ ਰਹੇ ਸੀ ਜੀ। ਔਰ ਵਰਲਡ ਹਿਸਟਰੀ ਦੇ ਹਵਾਲੇ ਨਾਲ 1520 ਦੇ ਵਿੱਚ ਨੀਦਰਲੈਂਡਸ ਦੇ ਵਿੱਚ ਪਬਲਿਕਲੀ ਕਿਤਾਬਾਂ ਸਾੜੀਆਂ ਗਈਆਂ। ਸੋ ਇਹ ਇਕੱਲਾ ਕਿਤਾਬਾਂ ਸਾੜਨ ਦਾ ਕੰਮ ਕੋਈ ਬਾਰਬੇਰੀਅਨਸ ਨੇ ਨਹੀਂ ਕੀਤਾ ਜੀ, ਇਹ ਆਪਣੇ ਆਪ ਨੂੰ ਬੜੇ ਵਿਕਸਿਤ ਸਿਵਲਾਈਜੇਸ਼ਨ ਕਹਿਣ ਵਾਲੇ ਵੀ ਕਰਦੇ ਰਹੇ ਨੇ। 1690 ਦੇ ਵਿੱਚ ਅੰਗਰੇਜ਼ਾਂ ਨੇ ਕਿਊਬੈਕ ਜਿਹੜਾ ਅੱਜ ਕੈਨੇਡਾ ਦੀ ਸਟੇਟ ਹੈ ਉਹਦੇ ਤੇ ਹਮਲਾ ਕੀਤਾ ਜੀ। 1806 ਚ ਰੈਲਫ ਵੈਜਵੁੱਡ ਨੇ ਕਾਰਬਨ ਪੇਪਰ ਨੂੰ ਪੇਟੈਂਟ ਕਰਵਾਇਆ। 1886 ਚ ਪਹਿਲੀ ਵਾਰ ਸਪੇਨ ਨੇ ਗੁਲਾਮੀ ਨੂੰ ਖਤਮ ਕੀਤਾ ਜੀ। 1938 ਚ ਜਰਮਨ ਨੇ ਆਰਡਰ ਕੱਢਿਆ ਕਿ ਸਾਰੇ ਜਿਹੜੇ ਯਹੂਦੀ ਨੇ ਉਹ ਆਪਣੇ ਪਾਸਪੋਰਟਾਂ ਤੇ ਸਟੈਂਪ ਲਵਾਉਣ ਜਿਹਦੇ ਤੇ ਜੇ ਦੀ ਸਟੈਂਪ ਸੀ ਕਿ ਜਿਊ ਜੀ। 1977 ਚ USSR ਨੇ ਸੰਵਿਧਾਨ ਮਨਜ਼ੂਰ ਕੀਤਾ। 1985 ਚ ਅਮਰੀਕਾ ਨੇ ਕਿਹਾ ਕਿ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਉਹ ਜੋ ਮਰਜ਼ੀ ਫੈਸਲੇ ਦੇ, ਅਸੀਂ ਕੋਈ ਪਾਬੰਦ ਨਹੀਂ ਹੈ ਵੀ ਅਸੀਂ ਉਹਨਾਂ ਦੇ ਫੈਸਲੇ ਜ਼ਰੂਰ ਹੀ ਮੰਨਣੇ ਨੇ ਜੀ। 2001 ਦੇ ਵਿੱਚ ਅੱਜ ਦੇ ਦਿਨ ਹੀ ਜਿਹੜਾ ਅਮਰੀਕਾ ਨੇ ਅਫਗਾਨਿਸਤਾਨ ਦੇ ਉੱਤੇ ਅਟੈਕ ਪੂਰਾ ਮਿਸਾਈਲਾਂ ਦਾ ਔਰ ਬਾਅਦ ਦੇ ਵਿੱਚ ਨੈਟੋ ਫੋਰਸਿਸ ਭੇਜ ਕੇ ਅਟੈਕ ਕੀਤਾ। 2012 ਦੇ ਵਿੱਚ ਐਂਟੀਸਾ ਖੁਸ਼ਚੈਡ ਨਾਂ ਦੀ ਬੀਬੀ ਜਿਹੜੀ ਕਿ ਜਾਰਜੀਅਨ ਸੀ ਉਹ 132 ਸਾਲ ਉਮਰ ਭੋਗ ਕੇ ਮਰੀ। ਸੋ ਇਹ ਸਭ ਤੋਂ ਲੰਬੀ ਉਮਰ ਵਾਲੀ ਔਰਤ ਉਸ ਪੀਰੀਅਡ ਜਾਂ ਮੇਰਾ ਖਿਆਲ ਅੱਜ ਦੇ ਪੀਰੀਅਡ 'ਚ ਵੀ ਇਹ ਉਸ ਦਾ ਰੁਤਬਾ ਹੋਏਗਾ ਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਸਾਡਾ ਪਹਿਲਾ ਸਵਾਲ ਹੈ, ਆਂਧਰਾ ਪ੍ਰਦੇਸ਼ ਦੇ ਵਿਜੇ ਨਗਰ ਸ਼ਹਿਰ ਵਿੱਚ ਹਿੰਦੂ ਭੀੜ ਵੱਲੋਂ ਗੁਰਦੁਆਰਾ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ, ਕੀ ਹੈ ਇਹ ਖਬਰ? ਦੇਖੋ ਅਸੀਂ ਅੱਗੇ ਵੀ ਜ਼ਿਕਰ ਕੀਤਾ ਕਿ ਬਹੁਤ ਵਾਰ ਜਿਹੜੇ ਸਾਡੇ ਕੁਝ ਵੀਰ ਭੈਣਾਂ ਨੇ ਜੀ, ਹੁਣ ਸਮਾਂ ਬਦਲ ਗਿਆ। ਨਵੰਬਰ 84 ਚ ਕਿਉਂਕਿ ਇੰਦਰਾ ਗਾਂਧੀ ਮਾਰੀ ਗਈ, ਇਸ ਲਈ ਇੱਕ ਬਦਲਾ ਭਾਵਨਾ ਕਾਂਗਰਸ ਨੇ ਕੀਤਾ, ਦੂਜਾ ਕੀਤਾ ਜੀ। ਹੁਣ ਆਂਧਰਾ ਪ੍ਰਦੇਸ਼ ਤਾਂ ਨਾਰਥ ਇੰਡੀਆ ਨਹੀਂ ਹੈ। ਤੇਲੰਗਾਨਾ ਸਟੇਟ ਸੈਂਟਰ ਗਵਰਨਮੈਂਟ ਨੇ ਫੈਸਲਾ ਕੀਤਾ ਜੀ ਕਿ ਤੇਲੰਗਾਨਾ ਬਣਾਓ ਆਂਧਰਾ ਚੋਂ। ਜਿਹੜਾ ਹੁਣ ਮੇਨਲੈਂਡ ਆਂਧਰਾ ਹੈ ਤੇ ਉਹਨਾਂ ਦਾ ਕੋਸਟਲ ਰੀਜਨ ਹੈ, ਉੱਥੇ ਲੋਕ ਹੜਤਾਲ ਕਰ ਰਹੇ ਨੇ, ਬੰਦ ਕੀਤੇ ਜਾ ਰਹੇ ਨੇ ਕਿ ਜੀ ਅਸੀਂ ਤੇਲੰਗਾਨਾ ਨਹੀਂ ਚਾਹੁੰਦੇ ਸਟੇਟ ਜੀ। ਹੁਣ ਇਹ ਜਿਹੜਾ ਵਿਸ਼ਾਖਾਪਟਨਮ ਦੇ ਵਿੱਚ ਵਿਜੇ ਨਗਰ ਇਹ ਏਰੀਆ ਹੈ, ਇੱਥੇ 1 ਲੱਖ ਦੇ ਕਰੀਬ ਸਿੱਖ ਵਸਦੇ ਨੇ ਕਿਉਂਕਿ ਨੇਵਲ 'ਚ ਔਰ ਦੂਜੇ ਕਾਫੀ ਪੁਰਾਣੇ ਸਮੇਂ ਤੋਂ ਸਿੱਖ ਵਿਸ਼ਾਖਾਪਟਨਮ ਪੁਰਾਣੀ ਬੰਦਰਗਾਹ ਹੈ ਜੀ। ਔਰ ਇਹ ਬਹੁਤ ਵੱਡਾ ਗੁਰਦੁਆਰਾ ਸਾਹਿਬ ਜਿਸ ਦੇ ਨੇੜੇ ਤੇੜੇ ਗਰੀਬ ਸਿੱਖਲੀਗਰ ਸਿੱਖ ਰਹਿੰਦੇ ਨੇ ਜਿਹੜੇ ਉੱਥੇ ਸੇਵਾ ਸੰਭਾਲ ਵੀ ਕਰਦੇ ਹੋਣਗੇ। ਹੁਣ ਇੱਕ ਹਿੰਦੂ ਭੀੜ ਜਿਹੜੀ ਹਜੂਮ ਦੇ ਵਿੱਚ ਆਂਦੀ ਹੈ ਉਹ ਗੁਰਦੁਆਰੇ ਵੱਲ ਦੇਖਦੀ, ਅੰਦਰ 10-20 ਸਿੱਖ ਬੈਠੇ ਨੇ, ਆਪਸ ਦਰਸ਼ਨ ਕਰ ਰਹੇ ਨੇ, ਉਹ ਅੰਦਰ ਆ ਵੜਦੇ ਨੇ ਕਿ ਸਾਰੇ ਸ਼ਹਿਰ ਦੇ ਵਿੱਚ ਬੰਦ ਹੈ, ਤੁਸੀਂ ਇਹ ਕਿਵੇਂ ਖੋਲ੍ਹਿਆ ਹੋਇਆ ਜੀ। ਉਹਨੇ ਕਿਹਾ ਜੀ ਇਹ ਗੁਰੂ ਦਾ ਘਰ ਹੈ, ਇੱਥੇ 24 ਘੰਟੇ ਖੁੱਲ੍ਹਦਾ ਜੀ। ਉਹ ਉਹਨਾਂ ਦੀ ਮਾਰ ਕੁਟਾਈ ਸ਼ੁਰੂ ਕਰ ਦਿੰਦੀ ਹੈ ਭੀੜ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਣੇ ਪੀੜੇ ਦੇ ਬਾਹਰ ਲਿਆ ਕੇ ਰੱਖ ਕੇ ਅਗਨ ਜਿਹੜਾ ਉਹਨੂੰ ਸਾੜ ਦਿੱਤਾ ਜਾਂਦਾ ਹੈ ਔਰ ਗੁਰਦੁਆਰੇ ਦਾ ਭਾਰੀ ਨੁਕਸਾਨ, ਜਿਹੜੀਆਂ ਪਿਕਚਰ 4 ਚ ਫੇਰੇ ਅਵੇਲੇਬਲ ਨੇ। ਸੋ ਅਜੇ ਤੱਕ ਅਸੀਂ ਸਰਕਾਰੀ ਲੈਵਲ ਤੇ ਨਹੀਂ ਦੇਖਿਆ ਹੈ ਕਿ ਉੱਥੇ ਪ੍ਰਾਈਮ ਮਿਨਿਸਟਰ ਨੇ ਜਾਂ ਕਿਸੇ ਨੇ ਕੇਂਦਰੀ ਮਿਨਿਸਟਰ ਨੇ ਜਾ ਕੇ ਕਿਹਾ ਹੋਏ ਜਾਂ ਦੇਖਿਆ ਹੋਏ ਕਿ ਭਾਈ ਤੁਸੀਂ ਸਿੱਖ ਤਾਂ ਧਿਰ ਹੀ ਨਹੀਂ ਹੈਗੇ, ਤੇਲੰਗਾਨਾ ਬਣੇ ਨਾ ਬਣੇ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਜੀ। ਸੋ ਇਹ ਗੱਲ ਸਾਨੂੰ ਸਮਝਣ ਦੇ ਲਈ ਜਾਂ ਸਾਡੇ ਉਹਨਾਂ ਜਿਹੜੇ ਅਜੇ ਵੀ ਭੁੱਲੇ ਭਟਕੇ ਵੀਰ ਨੇ, ਜਿਨ੍ਹਾਂ ਨੂੰ ਵੀਰ ਭੈਣਾਂ ਨੇ ਜਿਹਨਾਂ ਨੂੰ ਲੱਗਦਾ ਵੀ ਸ਼ਾਇਦ ਉਸ ਸਿਸਟਮ 'ਚੋਂ ਕੋਈ ਇਨਸਾਫ ਨਿਕਲੇ ਕਿ ਵੀ ਅੱਜ ਹੋ ਰਿਹਾ। 2 ਦਿਨ ਪਹਿਲਾਂ ਦੀ ਖਬਰ ਹੈ, ਪਹਿਲਾਂ ਤਾਂ ਇਹਨੂੰ ਮੀਡੀਆ ਨੇ ਆਲਮੋਸਟ ਗੋਲ ਹੀ ਕਰ ਦਿੱਤਾ ਸੀ, ਪਰ ਅੱਜ ਚਲੋ ਸੋਸ਼ਲ ਮੀਡੀਆ ਤੇ ਆ ਗਈ, ਹੁਣ ਹੌਲੀ ਹੌਲੀ ਉਹਨਾਂ ਦੇ ਮੀਡੀਆ ਦੀ ਵੀ ਦੇਣਾ ਮਜਬੂਰੀ ਬਣ ਗਈ। ਹੁਣ ਉਹਨੂੰ ਬੜਾ ਘਟਾਇਆ ਜਾ ਰਿਹਾ ਕਿ ਨਹੀਂ ਬਹੁਤ ਥੋੜੇ ਸ਼ੀਸ਼ੇ ਟੁੱਟੇ ਫਲਾਣ। ਜਦੋਂ ਹੁਣ ਪਿਕਚਰ ਸਾਹਮਣੇ ਨੇ ਕਿ ਵੀ ਅੰਦਰ ਤਾਂ ਔਰ ਗ੍ਰੰਥੀ ਸਿੰਘ ਦੀ ਮਾਰ ਕੁਟਾਈ ਕੀਤੀ ਬਹੁਤ ਬੁਰੀ ਤਰ੍ਹਾਂ, ਉਹਨੇ ਇੱਕ ਮਹਾਰਾਜ ਦਾ ਸਰੂਪ ਸੇਵ ਕੀਤਾ, 2 ਜਿਹੜੇ ਨੇ ਉਹ ਉਹਨਾਂ ਨੇ ਸਾੜ ਦਿੱਤੇ ਨੇ। ਸੋ ਇਹ ਦੇਸ਼ ਦੇ ਵਿੱਚ ਜਿਹਨੂੰ ਇਹ ਆਪਣਾ ਕਹਿਣ ਦਾ ਕਰਦੇ ਨੇ, ਇਹ ਅੱਜ ਵੀ ਇਹ ਹਾਲ ਹੋ ਰਿਹਾ। ਸਾਊਥ ਦੇ ਵਿੱਚ ਆਂਧਰਾ 'ਚ ਜਿੱਥੇ ਨਵੰਬਰ 84 'ਚ ਸਾਊਥ ਦੇ ਵਿੱਚ ਬਹੁਤ ਘੱਟ ਜਿਹੜੀ ਹੈ ਇਸ ਕਿਸਮ ਦੀਆਂ ਘਟਨਾਵਾਂ ਹੋਈਆਂ ਨੇ ਜੀ। ਡਾਕਟਰ ਸਾਹਿਬ ਅਹਿਮ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ, ਜਿਨ੍ਹਾਂ ਦਾ ਅਸੀਂ ਅਕਸਰ ਕਲਾਮ ਜਾਂ ਗਜ਼ਲ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਉਸ ਨੂੰ ਸਾਂਝਿਆ ਕਰਦੇ ਜੀ। ਅੱਜ ਗਜ਼ਲ ਨੰਬਰ 18 ਹੈ ਜਿਹਦੇ 'ਚ ਉਹਨਾਂ ਨੇ ਜਿਵੇਂ ਉਹਨਾਂ ਦਾ
ਫਾਰਸੀ ਦੇ ਵਿੱਚ ਬੜਾ ਇੱਕ ਯੂਨੀਕ ਤਰੀਕਾ ਹੈ ਕਿ ਇਨਸਾਨੀ ਹੁਸਨ ਨੂੰ ਆਧਾਰ ਬਣਾ ਕੇ ਗੁਰੂ ਕਲਗੀਧਰ ਪਾਤਸ਼ਾਹ ਦੀ ਉਸ 'ਚ ਰਿਫਲੈਕਸ਼ਨ ਜੀ ਔਰ ਫਿਰ ਉਸ 'ਚੋਂ ਆਪਣੇ ਆਪ ਦੇ ਲਈ ਗੋਇਆ ਇੱਕ ਜਗਿਆਸੂ ਬਣ ਕੇ ਉਸ ਗੁਰੂ ਕਲਗੀਧਰ ਦੇ ਚਰਨਾਂ ਦੀ ਧੂੜ ਦਾ ਮੁਥਾਜ, ਚਰਨਾਂ ਦੀ ਧੂੜ ਦਾ ਤਲਬਗਾਰ। ਸੋ ਇਸ ਗਜ਼ਲ 'ਚ ਵੀ ਜਿਹੜੀ ਹੈ ਇਨਸਾਨੀ ਖੂਬਸੂਰਤੀ ਨੂੰ ਹੀ ਆਧਾਰ ਬਣਾਇਆ ਹੈ। ਜ਼ੁਲਫਾਂ, ਅੱਖਾਂ, ਨਰਗਸ ਜਾਂ ਗੁਲਾਬ ਦੇ ਫੁੱਲ, ਕਿਉਂਕਿ ਨਰਗਸ ਜਦੋਂ ਕਈ ਵਾਰ ਅੱਖਾਂ ਦੀ ਵੀ ਤਸ਼ਬੀਹ ਕੀਤੀ ਜਾਂਦੀ ਹੈ ਤੇ ਨਰਗਸੀ ਅੱਖਾਂ ਕਿਹਾ ਜਾਂਦਾ ਹੈ, ਕਿਉਂਕਿ ਨਰਗਸ ਦਾ ਇੱਕ ਫੁੱਲ ਹੈ ਜਿਸ ਦੀ ਸ਼ੇਪ ਅੱਖ ਵਾਂਗ ਹੁੰਦੀ ਹੈ। ਜੀ ਸੋ ਭਾਈ ਨੰਦ ਲਾਲ ਕਹਿੰਦੇ ਨੇ, ਮੇ ਬੁਰਦ ਦੀਨੋ ਦਿਲਮ ਈ ਚਸ਼ਮੇ ਸ਼ੋਖ, ਮੇ ਕਸ਼ਦ ਅਜ਼ ਚਾਹੇ ਗਮ ਹਾ ਚਸ਼ਮੇ ਸ਼ੋਖ। ਚਸ਼ਮੇ ਅੱਖਾਂ ਨੂੰ ਕਹਿੰਦੇ ਨੇ। ਜੀ ਕਾਕਲਿਸ ਫਿਤਨਾ ਜ਼ਨ ਈ ਦਰ ਆਲਮ ਅਸਤ, ਰੌਨਕੇ ਅਫਜ਼ਾਏ ਜਹਾਂ ਚਸ਼ਮੇ ਸ਼ੋਖ, ਖਾਕੇ ਪਾਏ ਰੋਸ਼ਨੀ ਏ ਦਿਲ ਬਵਦ, ਕਿ ਗੁਰੂ ਦੇ ਚਰਨਾਂ ਦੀ ਖਾਕ, ਜੀ ਖਾਕੇ ਪਾਏ ਰੋਸ਼ਨੀ ਏ ਦਿਲ ਬਵਦ, ਹਾਦੀ ਏ ਰਾਹੇ ਖੁਦਾਰਾ ਚਸ਼ਮੇ ਸ਼ੋਖ, कै कुनद सूए गुलो नरगस निगाह, हर के दीदे लज्जते आ चश्मे शोख, हर के रा गोया गुबारे दिल बयुस्त, यक निगाहे आ के दीदे चश्मे शोख। जी ਸੋ ਇਸ ਥੀਮ ਦਾ ਮੁੱਖ ਹਿੱਸਾ ਜਿਹੜਾ ਜਿਸ ਦਾ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਨੇ ਕੀਤਾ ਔਰ ਇੰਨੀ ਸੋਹਣੀ ਪੰਜਾਬੀ 'ਚ ਹੈ ਕਿ ਉਹ ਬਹੁਤ ਸਾਰੇ ਅਰਥਾਂ ਨੂੰ ਖੁਦ ਹੀ ਕਹਿ ਦਿੰਦਾ ਹੈ। ਜੀ ਸ਼ੋਖ ਨੈਣ ਮਾਹੀ ਦੇ ਲੁੱਟ ਲੈ ਗਏ, ਦਿਲ ਤੇ ਦੀਨ ਪਿਆਰਾ, ਚਿੰਤਾ ਦੇ ਮੂੰਹ ਹੈ ਕੱਢਦਾ ਨਜ਼ਰ ਦਾ ਇੱਕ ਇਸ਼ਾਰਾ। ਜੀ ਕਿ ਗੁਰੂ ਕਲਗੀਧਰ ਦੇ ਨੈਣਾਂ ਦੀ ਇੱਕ ਤੱਕਣੀ ਨੇ ਦਿਲ ਤੇ ਦੀਨ, ਜੋ ਵੀ ਮੇਰੀਆਂ ਕਮਜ਼ੋਰੀਆਂ ਸੀ ਦਿਲ, ਉਸ ਨੂੰ ਆਪਣੇ ਵੱਲ ਖਿੱਚ ਲਿਆ। ਸ਼ੋਖ ਨੈਣ ਮਾਹੀ ਦੇ ਲੁੱਟ ਲੈ ਗਏ, ਦਿਲ ਤੇ ਦੀਨ ਪਿਆਰਾ। ਦਿਲ ਵੀ ਗੁਰੂ ਕਲਗੀਧਰ ਦਾ ਹੈ ਤੇ ਮੇਰਾ ਫੇਥ ਵੀ ਹੁਣ ਗੁਰੂ ਕਲਗੀਧਰ ਤੇ ਹੈ। ਜੀ ਚਿੰਤਾ ਦੇ ਮੂੰਹ ਹੈ ਕੱਢਦਾ ਨਜ਼ਰ ਦਾ ਇੱਕ ਇਸ਼ਾਰਾ। ਇੱਕ ਵਾਰ ਗੁਰੂ ਨੇ ਨਜ਼ਰ ਸਵੱਲੀ ਕੀਤੀ ਤੇ ਜਿਹੜਾ ਮੈਂ ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਸਾਂ ਉਸ 'ਚੋਂ ਗੁਰੂ ਨੇ ਕੱਢ ਲਿਆ ਔਰ ਚਾਰ ਚਫੇਰੇ ਹੁਣ ਆਨੰਦ ਹੀ ਆਨੰਦ ਹੈ। ਜੀ ਜ਼ੁਲਫ ਮਾਹੀ ਦੀ ਦੁਨੀਆ ਅੰਦਰ ਹਲਚਲ ਖੂਬ ਮਚਾਈ, ਕਿਰਪਾ ਦ੍ਰਿਸ਼ਟੀ ਉਸ ਦੀ ਰੌਣਕ ਸਾਰੇ ਜਗ ਤੇ ਲਿਆਈ। ਕਿ ਉਸ ਕੇਸਾਂ ਵਾਲੇ ਸੁੰਦਰ ਕਲਗੀਧਰ ਪਾਤਸ਼ਾਹ ਦੀ ਜਿਹੜੀ ਹੋਂਦ ਹੈ ਉਹ ਸਾਰੀ ਦੁਨੀਆ ਦੇ ਅੰਦਰ ਇੱਕ ਹਲਚਲ ਪੈਦਾ ਕਰਦੀ ਹੈ। ਜੀ ਪਰ ਉਸ ਦੀ ਜਿਉਂ ਹੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਫਿਰ ਸਾਰਾ ਜੱਗ ਰੌਣਕਾਂ ਦੇ ਵਿੱਚ, ਆਨੰਦ ਦੇ ਵਿੱਚ, ਉਤਸ਼ਾਹ ਦੇ ਵਿੱਚ ਭਖਦਾ ਨਜ਼ਰ ਆਉਂਦਾ ਹੈ। ਪਾਵਨ ਚਰਨ ਧੂੜ ਸਤਿਗੁਰ ਦੀ, ਦਿਲ ਤਾਈਂ ਰੁਸ਼ਨਾਂਦੀ, ਅੱਖ ਉਸ ਦੀ ਬਣ ਕੇ ਆਗੂ, ਰੱਬ ਦੇ ਰਾਹੇ ਪਾਉਂਦੀ। ਜੀ ਕਿ ਉਹਨਾਂ ਦੀ ਚਰਨ ਧੂੜ ਜਿਹੜੀ ਹੈ ਉਸ ਦਾ ਧੂੜ ਦਾ ਇੱਕ ਕਿਣਕਾ ਹੀ ਜਿਹੜਾ ਹੈ ਸਾਰੇ ਦਿਲ ਨੂੰ ਰੌਸ਼ਨ ਕਰ ਦਿੰਦਾ ਹੈ, ਜਗਮਗ ਕਰ ਦਿੰਦਾ ਹੈ। ਜੀ ਤੇ ਜਦੋਂ ਉਹ ਦੇਖਦੇ ਨੇ ਉਹਨਾਂ ਦੀ ਅੱਖ ਜਿਹੜੀ ਹੈ ਉਹ ਰੱਬ ਦੇ ਰਸਤੇ ਤੇ ਤੋਰ ਦਿੰਦੀ ਹੈ। ਜਿਸ ਨੇ ਉਸ ਦੀ ਚੰਚਲ ਅੱਖ ਦਾ ਇੱਕ ਵਾਰੀ ਰਸ ਪੀਤਾ, ਨਰਗਸ ਅਤੇ ਗੁਲਾਬ ਦੇ ਵੰਨੇ ਧਿਆਨ ਉਸ ਨਾ ਕੀਤਾ। ਉਹਨੇ ਕਿਹਾ ਵੀ ਬੇਸ਼ੱਕ ਨਰਗਸੀ ਫੁੱਲ ਬੜਾ ਖੂਬਸੂਰਤ ਹੈ ਤੇ ਨਰਗਸ ਵਰਗੀ ਅੱਖ ਵੀ ਬੜੀ ਖੂਬਸੂਰਤ ਹੈ, ਪਰ ਜੇ ਗੁਰੂ ਕਲਗੀਧਰ ਦੀ ਕਿਸੇ ਨੇ ਅੱਖ ਵੱਲ ਇੱਕ ਵਾਰ ਝਾਕ ਲਿਆ, ਦੇਖ ਲਿਆ, ਤੇ ਫਿਰ ਉਹਦਾ ਨਰਗਸੀ ਅੱਖਾਂ ਤੇ ਗੁਲਾਬ ਤੇ ਉਹਦੇ ਵੱਲ ਧਿਆਨ ਨਹੀਂ ਹੈ, ਫਿਰ ਗੁਰੂ ਕਲਗੀਧਰ 'ਚ ਉਹਦੀ ਸੁਰਤ ਟਿਕੇਗੀ। ਤੇ ਉਹਨਾਂ ਨੇ ਕਨਕਲੂਡ ਕੀਤਾ, ਉਸ ਦੇ ਨੈਣਾ ਸੰਗ ਜਿਸ ਦੀ ਗਈ ਹੈ ਅੱਖ ਪਰੋਤੀ, ਮੈਲ ਉਸ ਦੇ ਦਿਲ ਦੀ ਗੋਇਆ, ਜਾਣੋ ਗਈ ਹੈ ਧੋਤੀ। ਕਿ ਜਿਸ ਦੀ ਅੱਖ ਗੁਰੂ ਕਲਗੀਧਰ ਦੀ ਅੱਖ ਦੇ ਉਸ ਜਗਮਗਾਹਟ ਦਾ ਇੱਕ ਹਿੱਸਾ ਬਣ ਗਈ, ਮਾਨੋ ਉਸ ਦੇ ਦਿਲ ਦੀ ਸਾਰੀ ਮੈਲ ਧੋਤੀ ਗਈ। ਉਸ ਦੇ ਨੈਣਾ ਸੰਗ ਜਿਸ ਦੀ ਗਈ ਹੈ ਅੱਖ ਪਰੋਤੀ, ਮੈਲ ਉਸ ਦੇ ਦਿਲ ਦੀ ਗੋਇਆ, ਜਾਣੋ ਗਈ ਹੈ ਧੋਤੀ। ਸੋ ਇਹ ਭਾਈ ਨੰਦ ਲਾਲ ਜੀ ਦੀ
ਰਚਨਾ ਹੈ ਅੱਜ ਦੇ ਵਿਚਾਰ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ ਇਸ ਦੇ ਨਾਲ ਹੀ ਅਸੀਂ ਲੈਣੇ ਤੁਹਾਡੇ ਕੋਲ ਇਜਾਜ਼ਤ। ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।